ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ, ਖਬਰਾਂ ਤੇ ਨਜ਼ਰ ਮਾਰਨਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਗੁਰਦੀਪ ਸਿੰਘ ਜੀ ਬਿਰਦੀ ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਮਨਦੀਪ ਸਿੰਘ ਜੀ ਸੈਨੋਜੇ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਹਰਵੰਤ ਸਿੰਘ ਉੱਪੋ ਜੁਬਾ ਸਿਟੀ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਜਿਨ੍ਹਾਂ ਦਾ ਫੋਨ ਨੰਬਰ 6618375700। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਉਂਦੇ ਨੇ ਜੀ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਰੋਧੀ ਧਿਰ ਦੀ ਸਹਿਮਤੀ ਤੋਂ ਬਿਨਾਂ ਹੀ ਮਨੁੱਖੀ ਅਧਿਕਾਰ ਦਾ ਚੇਅਰਮੈਨ ਲਾਇਆ। ਬਿਲਕੁਲ, ਐਕਚੁਅਲੀ ਟੈਕਨੀਕਲੀ ਜਿਹੜਾ ਜੀ ਇਹ ਰੋਂਗ ਤਰੀਕੇ ਦੇ ਨਾਲ ਜਿਹੜੀ ਆ ਉਹ ਪੋਸਟਿੰਗ ਕੀਤੀ ਗਈ ਆ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ HS ਫੂਲਕਾ ਹੋਰਾਂ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਦਵਾ-ਦਵ ਜਿਹੜਾ ਜੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਦੀ ਚੋਣ ਜਿਹੜੀ ਆ ਉਹ ਕਰ ਲਈ ਆ। ਸਰਕਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦਾ ਨਵਾਂ ਆਗੂ ਚੁਣੇ ਜਾਣ ਦੀ ਉਡੀਕ ਕਰਨੀ ਵੀ ਜਿਹੜੀ ਉਹ ਠੀਕ ਨਹੀਂ ਸਮਝੀ। ਸਰਕਾਰ ਤੇ ਇਸ ਕਦਮ ਦਾ ਜਿਹੜਾ ਆਪ ਦੇ ਵੱਲੋਂ ਤਿੱਖਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ। ਮਨੁੱਖੀ ਅਧਿਕਾਰਾਂ ਦੇ ਬਾਰੇ 1993 ਦੇ ਐਕਟ ਦੇ ਮੁਤਾਬਕ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਤੇ ਮੈਂਬਰਾਂ ਦੀ ਨਿਯੁਕਤੀ ਰਾਜਪਾਲ ਵੱਲੋਂ ਉਸ ਕਮੇਟੀ ਦੀਆਂ ਸਿਫਾਰਸ਼ਾਂ ਤੇ ਕੀਤੀ ਜਾਂਦੀ ਹੈ, ਜਿਹਦੇ ਵਿੱਚ ਮੁੱਖ ਮੰਤਰੀ ਬਤੌਰ ਚੇਅਰਪਰਸਨ, ਵਿਧਾਨ ਸਭਾ ਦਾ ਸਪੀਕਰ, ਗ੍ਰਹਿ ਮੰਤਰੀ, ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਜਿਹੜਾ ਜੀ ਉਹ ਸ਼ਾਮਲ ਹੋਵੇ। ਆਪ ਦੇ ਜਿਹੜੇ ਆਗੂ HS ਫੂਲਕਾ ਨੇ ਜਦੋਂ ਅਸਤੀਫਾ ਦੇ ਦਿੱਤਾ ਸੀਗਾ 5 ਵਜੇ ਤੱਕ, ਤਾਂ ਗ੍ਰਹਿ ਵਿਭਾਗ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਨਾਂ ਦੇ ਉੱਤੇ ਸੂਚਨਾ ਭੇਜ ਦਿੱਤੀ ਗਈ ਕਿ ਵੀਰਵਾਰ ਨੂੰ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਦੀ ਚੋਣ ਲਈ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਗਈ। ਭਾਵ ਜਿੱਦਣ ਉਹ ਅਸਤੀਫਾ ਦੇ ਰਹੇ ਨੇ ਉਸੇ ਦਿਨ ਸ਼ਾਮ ਨੂੰ ਜਿਹੜਾ ਸੀਗਾ ਜੀ ਇਹਦਾ ਨੋਟੀਫਿਕੇਸ਼ਨ ਦੇ ਦਿੱਤਾ, ਔਰ ਇਹਦੇ ਵਿੱਚ ਜਿਹੜਾ ਜੀ ਵਿਰੋਧੀ ਧਿਰ ਦੇ ਆਗੂ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਕਹਿ ਦਿੱਤਾ ਗਿਆ। ਉਦੋਂ ਤਾਂ ਕਿਵੇਂ ਜਿਹੜਾ ਜੀ ਆ ਸਕਦੇ ਸੀ, ਕਿਉਂਕਿ ਇੱਕ ਪਾਸੇ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਵਿਰੋਧੀ ਧਿਰ ਦੇ ਵੱਲੋਂ ਅਮਨ ਅਰੋੜਾ ਨੇ ਹੁਣ ਜਿਹੜੀ ਹੈ ਜੀ ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਵਿਰੋਧੀ ਧਿਰ ਦੇ ਗੈਰ ਹਾਜ਼ਰੀ ਦੇ ਵਿੱਚ, ਵਿਰੋਧੀ ਧਿਰ ਦੇ ਆਗੂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਨਿਯੁਕਤੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ, ਔਰ ਇਹ ਮੀਟਿੰਗ ਜਿਹੜੀ ਆ ਮੁਲਤਵੀ ਹੋਣੀ ਚਾਹੀਦੀ ਸੀ। ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਮਾਮਲੇ ਦੇ ਉੱਤੇ ਕੀ ਚਿੱਠੀ ਲਿਖਣ ਤੱਕ ਸੀਮਿਤ ਰਹਿੰਦੀ ਹੈ ਜਾਂ ਇਹਨੂੰ ਟੈਕਨੀਕਲੀ ਜਿਹੜਾ ਜੀ ਉਹ ਚੈਲੰਜ ਕਰਦੀ ਹੈ ਹਾਈ ਕੋਰਟ ਵਗੈਰਾ ਦੇ ਵਿੱਚ, ਕਿਉਂਕਿ ਜੇ ਇਹ ਟੈਕਨੀਕਲੀ ਚੈਲੰਜ ਹੁੰਦਾ ਤਾਂ ਨਿਰਸੰਦੇਹ ਇਹ ਨਿਯੁਕਤੀ ਜਿਹੜੀ ਹੈ ਜੀ ਉਹ ਰੱਦ ਵੀ ਹੋਣ ਦੇ ਚਾਂਸ ਬਣ ਸਕਦੇ ਆ। ਜਸਟਿਸ ਇਕਬਾਲ ਅਹਿਮਦ ਅਨਸਾਰੀ ਦੇ ਨਾਂ ਦੀ ਜਿਹੜੀ ਹੈ ਜੀ ਉਹ ਸਿਫਾਰਿਸ਼ ਕੀਤੀ ਗਈ ਹੈ, ਜਿਹੜੇ ਕਿ ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਜਿਹੜਾ ਜੀ ਉਹ ਰਹੇ ਨੇ। ਅਨਸਾਰੀ ਅਸਾਮ ਤੋਂ ਨੇ। 91 ਦੇ ਵਿੱਚ ਅਸਾਮ ਜੁਡੀਸ਼ੀਅਲ ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸੂਬੇ ਦੀਆਂ ਕਈ ਅਦਾਲਤਾਂ ਦੇ ਵਿੱਚ ਜਿਹੜਾ ਜੀ ਉਹ ਕੰਮ ਕੀਤਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਵਿੱਤ ਵਿਭਾਗ ਦੀ। ਉਹਨਾਂ ਨੇ ਬੇਨਿਯਮੀਆਂ ਫੜੀਆਂ ਤੇ ਉਹਦੇ ਵਿੱਚ ਕਰੋੜਾਂ ਦਾ ਘਪਲਾ ਸੀ। ਘਪਲੇ ਤਾਂ ਚਾਰ ਫਿਰੇ ਹੀ ਹੈ ਜੀ, ਜਿੱਥੋਂ ਮਰਜ਼ੀ ਜਿਹੜਾ ਉਹ ਫੜ ਲਓ। ਦਿਨ ਦੇ ਵਿੱਚ ਕਈ ਜਿਹੜੇ ਆ ਉਹ ਫੜੇ ਜਾ ਸਕਦੇ ਆ। ਸੋ ਪੰਜਾਬ ਦੇ ਹੁਣ ਵਿੱਤ ਵਿਭਾਗ ਨੇ ਸਿੱਖਿਆ, ਸਿੰਚਾਈ ਤੇ ਪੁਲਿਸ ਵਿਭਾਗ ਦੇ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਮਾਮਲੇ ਦੇ ਵਿੱਚ 652 ਕਰੋੜ ਰੁਪਏ ਦੀਆਂ ਬੇਨਿਯਮੀਆਂ ਜਿਹੜੀਆਂ ਦੀ ਉਹ ਸਾਹਮਣੇ ਲਿਆਂਦੀਆਂ ਨੇ। ਇਹਨਾਂ ਵਿਭਾਗਾਂ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਤੇ ਮੁਲਾਜ਼ਮਾਂ ਦੀ ਗਿਣਤੀ ਸੰਬੰਧੀ ਅਸਲ ਸਥਿਤੀ ਜਿਹੜੀ ਉਹ ਜਾਣਨ ਦੇ ਵਾਸਤੇ ਕਰਵਾਏ ਮੈਨ ਪਾਵਰ ਆਡਿਟਿੰਗ ਦੌਰਾਨ ਇਹ ਜਿਹੜਾ ਜੀ ਉਹ ਸਾਹਮਣੇ ਆਇਆ। ਇਹਦੇ ਵਿੱਚ ਅਫਸਰਾਂ ਤੇ ਕਰਮਚਾਰੀਆਂ ਨੇ ਸਾਲ ਭਰ ਦੇ ਸਮੇਂ ਵਾਸਤੇ ਤਨਖਾਹਾਂ ਦੇਣ ਲਈ ਲੋੜੀਂਦੇ ਕੁੱਲ ਬਜਟ ਦੇ ਨਾਲੋਂ ਵੱਧ ਪੈਸਾ ਮੰਗਿਆ। 3 ਵਿਭਾਗਾਂ ਵਿੱਚ ਵੱਡੀ ਜਿਹੜੀਆਂ ਬੇਨਿਯਮੀਆਂ ਸਾਹਮਣੇ ਆਉਣ ਤੋਂ ਪਿੱਛੋਂ ਹੁਣ ਜਿਹੜਾ ਫਾਈਨੈਂਸ਼ੀਅਲ ਡਿਪਾਰਟਮੈਂਟ ਹੈ ਜੀ ਉਹਨੇ ਸਾਰੇ ਵਿਭਾਗਾਂ ਦਾ ਆਡਿਟ ਜਿਹੜਾ ਉਹ ਕਰਾਉਣ ਦਾ ਫੈਸਲਾ ਕੀਤਾ। ਅਧਿਕਾਰੀ ਇਹ ਕਹਿੰਦੇ ਆ ਕਿ ਤਨਖਾਹਾਂ ਦੇ ਮਾਮਲੇ ਦੇ ਵਿੱਚ ਕੋਈ 2000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਬੇਨਿਯਮੀਆਂ ਹੋਣ ਦੇ ਜਿਹੜੇ ਉਹ ਆਸਾਰ ਨੇ। ਆਡਿਟ ਰਿਪੋਰਟ ਦੇ ਵਿੱਚ ਜਿਹੜੇ ਤੱਥ ਸਾਹਮਣੇ ਲਿਆਂਦੇ ਗਏ ਆ ਜੀ, ਉਹਨਾਂ ਦੇ ਮੁਤਾਬਕ ਸਿੱਖਿਆ, ਪੁਲਿਸ ਤੇ ਸਿੰਚਾਈ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਵਿੱਤ ਵਿਭਾਗ ਦੇ ਅੱਖਾਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਘੱਟਾ ਪਾਉਣ ਵਾਲੇ ਅਫਸਰਾਂ ਤੇ ਕਰਮਚਾਰੀਆਂ ਦੀਆਂ 12 ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਦੀ ਉਹ ਮੰਗ ਲਈਆਂ, ਔਰ ਮਨਜ਼ੂਰ ਅਸਾਮੀਆਂ ਤੋਂ ਜ਼ਿਆਦਾ ਕਰਮਚਾਰੀਆਂ ਦੀ ਤਨਖਾਹ ਮੰਗੀ ਗਈ ਹੈ। ਡੈਪੂਟੇਸ਼ਨ ਤੇ ਗਏ ਮੁਲਾਜ਼ਮਾਂ ਦੀਆਂ ਤਨਖਾਹਾਂ 2 ਥਾਵਾਂ ਤੋਂ ਕਢਾਉਣ ਦਾ ਬੰਦੋਬਸਤ ਕੀਤਾ ਗਿਆ,
ਆਡਿਟ ਦੌਰਾਨ ਇਹ ਵੀ ਸਾਹਮਣੇ ਆਇਆ ਜੀ ਕਿ ਇਹਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੁਲਾਜ਼ਮਾਂ ਦੀ ਅਸਲ ਜਿਹੜੀ ਮੁਤਾਬਕ ਬਜਟ ਦੀ ਮੰਗ ਭੇਜਣ ਦੀ ਥਾਂ ਪਿਛਲੇ ਮਾਲੀ ਸਾਲ ਦੇ ਬਜਟ ਦੇ ਵਿੱਚ ਵਾਧਾ ਜਿਹੜਾ ਸੀਗਾ ਉਹ ਵਿਖਾ ਕੇ ਫਾਈਨੈਂਸ਼ੀਅਲ ਡਿਪਾਰਟਮੈਂਟ ਨੂੰ ਇਸ ਸਾਲ ਦਾ ਬਜਟ ਦੇਣ ਦੀ ਮੰਗ ਜਿਹੜੀ ਸੀ ਉਹ ਰੱਖ ਲਈ। ਇਹੀ ਹਾਲ ਸਿੱਖਿਆ ਵਿਭਾਗ ਦੇ ਵਿੱਚ ਹੋਇਆ, ਇਹੀ ਹਾਲ ਜਿਹੜਾ ਉਹ ਸਿੰਚਾਈ ਡਿਪਾਰਟਮੈਂਟ ਦੇ ਵਿੱਚ ਵੀ ਜਿਹੜਾ ਹੋਇਆ, ਜਿੱਥੇ ਲੋੜੀਂਦੇ ਬਜਟ ਦੇ ਨਾਲੋਂ 160 ਕਰੋੜ ਰੁਪਈਆ ਜਿਹੜਾ ਜੀ ਉਹ ਜ਼ਿਆਦਾ ਮੰਗਿਆ ਗਿਆ ਸੀਗਾ। ਇੱਕ ਉਰਦੂ ਦਾ ਸ਼ੇਰ ਹੈ ਕਿ ਹਰ ਸ਼ਾਖ पे उल्लू बैठा है अंजाम गुलिस्तां क्या होगा। ਤੁਸੀਂ ਗੱਲ ਇਹ ਨਹੀਂ ਹੈ ਕਿ ਇੱਥੇ ਸਿਰਫ ਜਿਹੜੇ ਸੱਤਾਧਾਰੀ ਹੁੰਦੇ ਨੇ ਜਾਂ ਸਰਕਾਰਾਂ ਦੇ ਵਿੱਚ ਲੋਕ ਨੇ ਉਹ ਇਹੋ ਜਿਹਾ ਕੁਝ ਕਰਦੇ ਨੇ, ਜਿਹੜੇ ਡਿਪਾਰਟਮੈਂਟ ਨੇ ਉਹ ਵੀ ਕਿਸੇ ਪੱਖੋਂ ਜਿਹੜਾ ਜੀ ਉਹ ਘੱਟ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਇਹਨਾਂ ਡਿਪਾਰਟਮੈਂਟ ਵਾਲਿਆਂ ਨੂੰ ਇਹ ਪਤਾ ਹੁੰਦਾ ਕਿ ਸਰਕਾਰਾਂ ਜਿਹੜੀਆਂ ਜੀ ਉਹ ਕੀ ਕਰਦੀਆਂ ਨੇ, ਉਹਦੀ ਆੜ ਦੇ ਵਿੱਚ ਫਿਰ ਇਹ ਆਪਣਾ ਵੀ ਜੁਗਾੜ ਜਿਹੜਾ ਜੀ ਇਹੋ ਜਿਹਾ ਲਾਈ ਰੱਖਦੇ ਨੇ। ਜੀ ਜੀ ਬਿਲਕੁਲ ਜੁਗਾੜੂ ਹੀ ਹੈ ਸਾਰੇ। ਤਾਂ ਅੱਗੇ ਆਪਾਂ ਅਸੀਂ ਗੱਲ ਕਰਦੇ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਥਿਆਰਾਂ ਦੇ ਲਾਇਸੈਂਸ ਲਏ ਆ ਤੇ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਨੇ ਜੀ ਸਾਰੇ। ਬਿਲਕੁਲ ਜੀ, ਇਹ ਪੰਜਾਬ ਪੁਲਿਸ ਨੇ ਪਿਛਲੇ 10 ਸਾਲਾਂ ਦੇ ਦੌਰਾਨ ਜਿਹੜੇ ਜਾਰੀ ਹੋਏ ਲਾਇਸੈਂਸ ਦੇ ਹਥਿਆਰਾਂ ਦੇ 2 ਲੱਖ ਦੇ ਕਰੀਬ ਇਹ ਜਾਰੀ ਹੋਏ ਨੇ 10 ਸਾਲਾਂ 'ਚ। ਔਰ ਇਹ ਜਿਹੜਾ ਜੀ ਇਹਨਾਂ ਸਾਰਿਆਂ ਦੀ ਜਾਂਚ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਫੜੇ ਗਏ ਵਿਅਕਤੀ ਨੇ ਉਹਨਾਂ ਦੇ ਕੋਲੋਂ 2 ਮੋਡਿਊਲ ਤੇ ਜਿਹੜੇ ਲਾਇਸੈਂਸੀ ਹਥਿਆਰ ਫੜੇ ਜਾਣ ਦੇ ਮੱਦੇਨਜ਼ਰ ਜਿਹੜਾ ਜੀ ਇਹ ਚੁੱਕਿਆ ਗਿਆ। ਔਰ ਕੁਝ ਜਿਹੜੇ ਸੀਨੀਅਰ ਪੁਲਿਸ ਵਾਲੇ ਨੇ ਉਹ ਕਹਿੰਦੇ ਨੇ ਕਿ ਇਸ ਦਹਾਕੇ ਦੇ ਦੌਰਾਨ ਸਿਆਸੀ ਲਿਹਾਜ਼ੇਦਾਰੀ ਕਾਰਨ ਲਾਇਸੈਂਸ ਜਾਰੀ ਕਰਨ ਸੰਬੰਧੀ ਨਿਯਮ ਤੇ ਸ਼ਰਤਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਜਿਹੜਾ ਸੀਗਾ ਜੀ ਉਹ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਜੀ ਪਿਛਲੇ ਸਾਲ ਜਿਹੜਾ ਅਪ੍ਰੈਲ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਪਿਛਲੀ ਸਰਕਾਰ ਦੇ ਵੱਲੋਂ ਜਾਰੀ ਜਿਹੜੇ ਹਥਿਆਰ ਸੀਗੇ ਉਹਨਾਂ ਦੀ ਘੋਖ ਜਿਹੜੀ ਆ ਉਹ ਕੀਤੀ ਜਾਊਗੀ। ਲਾਇਸੈਂਸਾਂ ਦੀ ਗਿਣਤੀ ਸਾਲ 2007 ਦੇ 2 ਲੱਖ ਤੋਂ ਘੱਟ ਨਾਲੋਂ ਦੁੱਗਣੀ ਵੱਧ ਕੇ ਕਰੀਬ 4 ਲੱਖ ਜਿਹੜੀ ਆ ਜੀ ਹੋ ਗਈ ਆ। ਬਹੁਤੇ ਨਵੇਂ ਲਾਇਸੈਂਸਾਂ ਲਈ ਸਿਫਾਰਿਸ਼ਾਂ ਅਕਾਲੀ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨੇ ਜਿਹੜੀਆਂ ਜੀ ਉਹ ਕੀਤੀਆਂ ਔਰ ਇਹਨਾਂ ਦੀ ਤਫਤੀਸ਼ ਜਿਹੜੀ ਆ ਉਹ ਕੀਤੀ ਜਾਊਗੀ। ਅਧਿਕਾਰੀ ਕਹਿੰਦੇ ਆ ਕਿ ਇਸ ਤਰ੍ਹਾਂ ਬਿਨਾਂ ਸੋਚੇ ਸਮਝੇ ਲਾਇਸੈਂਸ ਜਾਰੀ ਕਰਨ ਦਾ ਸਿੱਟਾ ਜਿਹੜਾ ਜੀ ਉਹ ਸਾਹਮਣੇ ਆ। ਇੱਕ ਜਿਹੜਾ ਜੀ ਵਿਅਕਤੀ ਨੂੰ ਫੜਿਆ ਗਿਆ ਮੋਡਿਊਲ ਦਾ ਜਿਹੜਾ ਜੀ ਪਰਦਾਫਾਸ਼ ਨੇ ਕੀਤਾ। ਕੁਝ ਅਪਰਾਧੀ ਪਿਛੋਕੜ ਵਾਲੇ ਫੜੇ ਗਏ ਆ। 2 ਜਿਹੜੇ ਦਹਿਸ਼ਤਗਰਦ ਫੜੇ ਗਏ ਆ ਜਿਹੜੇ ਟਾਡਾ ਤਹਿਤ ਜੇਲ੍ਹ ਦੇ ਵਿੱਚ ਬੰਦ ਰਹੇ ਆ। ਇਹਨਾਂ ਦੇ ਕੋਲੇ ਹਥਿਆਰਾਂ ਦੇ ਜਿਹੜੇ ਜੀ ਉਹ ਲਾਇਸੈਂਸ ਨੇ। ਇਹ ਹਥਿਆਰਾਂ ਦੇ ਲਾਇਸੈਂਸ ਇਹਨਾਂ ਦੇ ਕੋਲੇ ਕਿਵੇਂ ਜਿਹੜਾ ਜੀ ਆ ਸਕਦੇ ਆ, ਕਿਹਨੇ ਇਹਨਾਂ ਦੀ ਸਿਫਾਰਿਸ਼ ਕੀਤੀ ਔਰ ਸਿਫਾਰਿਸ਼ ਜਿਹੜੀ ਹੈ ਜੀ ਉਹ ਸਿਆਸਤਦਾਨਾਂ ਨੇ ਹੀ ਕੀਤੀ ਹੈ ਜੀ। ਇੱਕ ਸਾਬਕਾ ਅਕਾਲੀ ਵਿਧਾਇਕ ਨੇ ਬਹੁਤ ਸਾਰੇ ਲੋਕਾਂ ਨੂੰ ਲਾਇਸੈਂਸ ਦੇਣ ਲਈ ਸਿਫਾਰਿਸ਼ਾਂ ਕੀਤੀਆਂ, ਜਿਹਦੇ ਵਿੱਚੋਂ ਕਈ ਸਾਫ਼ ਤੌਰ ਦੇ ਉੱਤੇ ਸ਼ੱਕੀ ਜਿਹੜੇ ਪਿਛੋਕੜ ਵਾਲੇ ਨੇ। ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਤੇ ਰਾਜਸਥਾਨ ਦੇ ਇੱਕ ਡੇਰੇਦਾਰ ਦੇ ਕਤਲ ਲਈ ਜਿਹੜਾ ਨਾਮਜ਼ਦ ਕੀਤਾ ਗਿਆ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਅਮਨਾ ਸੇਠ, ਇਹਨਾਂ ਦੇ ਕੋਲੋਂ ਵੀ ਲਾਇਸੈਂਸੀ ਹਥਿਆਰ ਜਿਹੜੇ ਆ ਜੀ ਉਹ ਫੜੇ ਗਏ ਨੇ। ਸਭ ਤੋਂ ਵੱਧ ਜਿਹੜੇ ਹਥਿਆਰ ਨੇ ਲਾਇਸੈਂਸ ਜਿਹੜੇ ਨੇ ਜੀ ਉਹ ਮਾਲਵੇ ਦੇ ਖੇਤਰ ਦੇ ਵਿੱਚ ਵੰਡੇ ਗਏ ਨੇ ਤੇ ਮਾਲਵੇ ਦੇ ਖੇਤਰ ਦੇ ਵਿੱਚੋਂ ਬਠਿੰਡਾ ਡਿਸਟ੍ਰਿਕਟ ਜਿਹੜਾ ਜੀ ਉਹ ਸਭ ਤੋਂ ਵੱਧ ਹੈ, ਜਿੱਥੇ ਅਸਲੇ ਦੇ ਲਾਇਸੈਂਸ ਰਿਓੜੀਆਂ ਵਾਂਗੂ ਜਿਹੜਾ ਜੀ ਉਹ ਪਿਛਲੇ ਸਰਕਾਰ ਦੇ ਟਨਿਓਰ ਦੇ ਦੌਰਾਨ ਜਿਹੜਾ ਉਹ ਵੰਡੇ ਗਏ ਨੇ। ਖਾਸ ਤੌਰ ਦੇ ਉੱਤੇ ਜਿਹੜਾ ਉਹਦਾ ਲਾਸਟ ਰਾਜ ਭਾਗ ਸੀਗਾ ਜੀ 5 ਸਾਲਾਂ ਦਾ, ਉਹਦੇ ਦੌਰਾਨ ਤਾਂ ਹੱਦ ਹੀ ਜਿਹੜੀ ਹੈ ਜੀ ਉਹ ਹੋਈ ਹੈ। ਬਿਲਕੁਲ ਜੀ, ਉਹਦੇ ਵਿੱਚ ਤਾਂ ਜਿਹੜਾ ਮਰਜ਼ੀ ਜਾ ਕੇ ਲਾਇਸੈਂਸ ਲੈ ਸਕਦਾ ਸੀਗਾ, ਲੇਡੀਜ਼ ਹੋਈਆਂ ਜੈਂਟਸ ਹੋਏ ਕੋਈ ਵੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਰਕਾਰ ਦੇ ਕਰਜ਼ਾ ਮਾਫੀ ਦੇ ਬਿਆਨ ਦੀ, ਤੇ ਉਸਨੇ ਬੈਂਕ ਉਲਝਾਏ। ਐਕਚੁਅਲੀ ਜੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਜੀ ਕਰਜ਼ੇ ਮੋੜਨ ਤੋਂ ਹੱਥ ਖਿੱਚ ਲਿਆ, ਜਿਹਦੇ ਕਰਕੇ ਸੂਬੇ ਦੇ ਸਹਿਕਾਰੀ ਬੈਂਕਿੰਗ ਪ੍ਰਣਾਲੀ ਦੀ ਜਿਹੜੀ ਹੈ ਜੀ ਉਹ ਹਾਲਤ ਖਰਾਬ ਹੋ ਗਈ ਹੈ। ਸਹਿਕਾਰੀ ਬੈਂਕਾਂ ਦੇ ਵੱਲੋਂ ਹੈੱਡਕੁਆਟਰਸ ਤੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਕੰਮਕਾਜ ਨੂੰ ਠੀਕ ਢੰਗ ਨਾਲ ਚਲਾਉਣ ਲਈ ਸੂਬੇ ਦੀ ਸਰਕਾਰ ਦੇ ਕੋਲੋਂ 3500 ਕਰੋੜ ਰੁਪਏ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ। ਇਸ ਪੈਸੇ ਦੇ ਵਿੱਚ ਕਰਜ਼ਾ ਮਾਫੀ ਦਾ ਪੈਸਾ ਵੀ ਜਿਹੜਾ ਉਹ ਸ਼ਾਮਲ ਹੈ। ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਆ ਬੈਂਕਾਂ ਵਾਲਿਆਂ ਦੀ, ਜਿਹਦੇ ਵਿੱਚ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਫਸਲੀ ਕਰਜ਼ਾ ਨਾ ਮੁੜਨ ਕਰਕੇ ਕੋਆਪਰੇਟਿਵ ਬੈਂਕ ਤੇ ਸਹਿਕਾਰੀ ਜਿਹੜੇ ਅਦਾਰੇ ਨੇ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਬਹੁਤ ਖਰਾਬ ਹੋ ਗਈ ਹੈ ਔਰ ਵਿੱਤ ਵਿਭਾਗ ਕੋਲੋਂ 3500 ਕਰੋੜ ਰੁਪਏ ਦੀ ਮੰਗ ਜਿਹੜੀ ਉਹ ਕੀਤੀ ਗਈ ਆ। ਪਰ ਵਿੱਤ ਵਿਭਾਗ ਇੰਨੀ ਰਕਮ ਇੱਕ ਵਾਰ ਨਹੀਂ ਦੇ ਸਕਦਾ, ਕਿਉਂਕਿ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਪੈਸੇ ਕਿਸ਼ਤਾਂ ਵਿੱਚ ਜਾਰੀ ਜਿਹੜਾ ਜੀ ਉਹ ਐਲਾਨ ਕੀਤਾ ਜਾਰੀ ਕਰਨ ਦਾ ਜੀ। ਔਰ ਕੈਪਟਨ ਸਰਕਾਰ ਨੇ ਦੇ ਕਰਜ਼ਾ ਮਾਫੀ ਦੇ ਐਲਾਨਾਂ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੇ ਬੈਂਕਾਂ ਦੇ ਕਰਜ਼ੇ ਮੋੜਨੇ ਬੰਦ ਕਰ ਦਿੱਤੇ ਨੇ, ਜਿਹਦੇ ਕਰਕੇ ਸਹਿਕਾਰੀ ਬੈਂਕਾਂ ਨੂੰ ਔਖ ਜਿਹੜੀ ਹੈ ਹੋ ਰਹੀ ਆ। ਕਰਜ਼ਿਆਂ ਦੀ ਉਗਰਾਹੀ 50% ਦੀ ਰਹਿ ਗਈ ਆ।
ਇੱਕ ਅਧਿਕਾਰੀ ਇਹ ਕਹਿੰਦਾ ਕਿ ਸਰਕਾਰ ਸਾਨੂੰ ਜਿੰਨੇ ਪੈਸੇ ਦੇਊਗੀ ਉਹਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਜੀ ਉਹ ਮਾਫ ਕਰਾਂਗੇ। ਹੁਣ ਥੋੜਾ ਜਿਹਾ ਸਵਾਲ ਇਹ ਵੀ ਆ ਜੀ ਕਿ ਅੱਗੋਂ ਇਹਨਾਂ ਬੈਂਕਾਂ ਨੇ ਜਿਹੜਾ ਕਰਜ਼ੇ ਦੇਣ ਤੋਂ ਹੱਥ ਜਿਹੜੇ ਆ ਉਹ ਮੁਕੰਮਲ ਖਿੱਚ ਲੈਣੇ ਆ। ਇਹ ਨਵੀਂ ਮੁਸੀਬਤ ਜਿਹੜੀ ਆ ਜੀ ਉਹ ਕਿਸਾਨਾਂ ਦੇ ਵਾਸਤੇ ਪੈਦਾ ਹੋਊਗੀ। ਇਹਦਾ ਮਤਲਬ ਇਹ ਹੋਊਗਾ ਕਿ ਜੇ ਬੈਂਕਾਂ ਤੋਂ ਕਰਜ਼ੇ ਕਿਸਾਨਾਂ ਨੂੰ ਨਹੀਂ ਮਿਲਣਗੇ, ਲੋੜ ਤਾਂ ਪੈਂਦੀ ਆ, ਫਿਰ ਉਹ ਤੁਰਨਗੇ ਜੀ ਸ਼ਾਹੂਕਾਰਾਂ ਵੱਲੋਂ। ਸ਼ਾਹੂਕਾਰ ਜਿਹੜੇ ਨੇ ਉਹ ਵਹੀਆਂ ਦੇ ਉੱਤੇ ਜੋ ਮਰਜ਼ੀ ਉਹਨਾਂ ਦਾ ਲਿਖਾ ਕੇ ਫੇਰ ਜਿਹੜੇ ਆ ਜੀ ਉਹ ਕਰਜ਼ੇ ਦੇਣਗੇ। ਇਹ ਨਵੀਂ ਮੁਸੀਬਤ ਜਿਹੜੀ ਆ ਜੀ, ਇਸੇ ਕਰਕੇ ਜਿਹੜੇ ਕੁਝ ਮਾਹਰ ਨੇ ਉਹ ਇਹ ਕਹਿੰਦੇ ਨੇ ਕਿ ਕਰਜ਼ਾ ਮੁਆਫੀ ਜਿਹੜੀ ਆ ਜੀ ਉਹ ਕਿਸਾਨੀ ਸੰਕਟ ਦਾ, ਮੌਜੂਦਾ ਕਿਸਾਨੀ ਸੰਕਟ ਦਾ ਕੋਈ ਪਰਮਾਨੈਂਟ ਹੱਲ ਜਿਹੜਾ ਜੀ ਉਹ ਨਹੀਂ ਹੈਗਾ। ਬੈਂਕਾਂ ਦੇ ਵਿੱਚ ਜਿਹੜੇ ਬਾਕੀ ਆਉਂਦੇ ਨੇ ਇਹਨਾਂ ਦੇ, ਮੰਨ ਲਓ ਜਿਹੜਾ ਸਬਸਿਡੀ ਵਾਲਾ ਸਿਲੰਡਰ ਆ, ਜਿਹੜੇ ਉਹਦਾ ਪੈਸੇ ਆਉਂਦੇ ਨੇ, ਚਾਹੇ ਉਹ 75 ਰੁਪਏ ਜਾਂ 100 ਰੁਪਈਆ ਜਿੰਨਾ ਵੀ ਆਉਂਦਾ, ਜਾਂ ਜਿਹੜਾ ਬੁਢਾਪਾ ਪੈਨਸ਼ਨ ਦਾ ਕੋਈ 500 ਰੁਪਈਆ ਜਿਹੜਾ ਜੀ ਆਉਂਦਾ, ਉਹ ਬੈਂਕਾਂ ਵਾਲੇ ਹੁਣ ਉਹ ਨਹੀਂ ਦੇ ਰਹੇ। ਉਹ ਕਹਿੰਦੇ ਤੁਹਾਡੀਆਂ ਕਿਸ਼ਤਾਂ ਜਿਹੜੀਆਂ ਜੀ ਉਹ ਟੁੱਟੀਆਂ ਹੋਈਆਂ ਨੇ, ਪਹਿਲਾਂ ਕਿਸ਼ਤ ਜਮ੍ਹਾਂ ਕਰਾਓ, ਇਹ ਪੈਸੇ ਵੀ ਜਿਹੜੇ ਜੀ ਉਹ ਤੁਹਾਨੂੰ ਮਿਲਣੇ ਨਹੀਂਗੇ। ਕਿਉਂਕਿ ਉਹ ਕਹਿੰਦੇ ਸਾਡੇ ਕੋਲ ਇਸ ਚੀਜ਼ ਦਾ ਅਧਿਕਾਰ ਹੈ ਕਿ ਜਿੰਨੀ ਦੇਰ ਤੱਕ ਸਾਡੀ ਕਿਸ਼ਤ ਪੂਰੀ ਨਹੀਂ ਹੁੰਦੀ, ਤੁਹਾਡੇ ਅਕਾਊਂਟ ਦੇ ਵਿੱਚ ਆਉਣ ਵਾਲਾ ਜਿਹੜਾ ਕੋਈ ਵੀ ਪੈਸਾ ਹੈ ਉਹਨੂੰ ਅਸੀਂ ਜ਼ਬਤ ਕਰ ਸਕੀਏ ਜਾਂ ਉਹਨੂੰ ਆਪਣੇ ਕੋਲ ਜਿਹੜਾ ਜੀ ਉਹ ਰੱਖ ਸਕੀਏ। ਇਹ ਚੀਜ਼ਾਂ ਜਿਹੜੀਆਂ ਨੇ ਬੇਸ਼ੱਕ ਛੋਟੀਆਂ ਲੱਗਦੀਆਂ ਹੋਣ, ਪਰ ਜਿਹੜਾ ਤੰਗੀ ਤੁਰਸ਼ੀ ਦੇ ਵਿੱਚੋਂ ਕਿਸਾਨ ਲੰਘ ਰਿਹਾ ਉਹਦੇ ਵਾਸਤੇ 500 ਰੁਪਈਆ, 1000 ਰੁਪਈਆ, 1500 ਰੁਪਈਆ ਵੀ ਇੱਕ ਵੱਡੀ ਰਕਮ ਹੈ ਜੀ। ਜੇ ਉਹਨੂੰ ਉਹ ਨਹੀਂ ਮਿਲਦੀ, ਮੰਨ ਲਓ ਇੱਕ ਬਜ਼ੁਰਗ ਸੀਗਾ ਜੀ ਪਿਛਲੇ ਦਿਨਾਂ ਦੇ ਵਿੱਚ, ਉਹ ਕਹਿੰਦਾ ਕਿ 1500 ਰੁਪਈਆ ਉਹਦੀ ਪੈਨਸ਼ਨ ਆਈ ਸੀ 3 ਮਹੀਨਿਆਂ ਦੀ, ਤੋ ਇਸ ਕਰਕੇ ਉਹ ਕਹਿੰਦਾ ਜੀ ਬੈਂਕ ਵਾਲਿਆਂ ਨੇ ਦੇਣ ਤੋਂ ਨਾ ਕਰਤੀ ਵੀ ਪਹਿਲਾਂ ਤੁਹਾਡੀ 3500 ਰੁਪਏ ਦੀ ਕਿਸ਼ਤ ਜਿਹੜੀ ਰਹਿੰਦੀ ਆ ਉਹ ਦਿਓ, ਜਾਂ ਫਿਰ ਇਹਦੇ ਚੋਂ ਅਸੀਂ ਜਿਹੜਾ ਜੀ ਉਹ ਕੱਟਾਂਗੇ। ਇਹ ਨਵੀਂ ਮੁਸ਼ਕਲ ਜਿਹੜੀ ਆ ਉਹ ਖੜੀ ਹੋਣੀ ਆ ਕਿਸਾਨਾਂ ਦੇ ਵਾਸਤੇ ਆਉਣ ਵਾਲੇ ਦਿਨਾਂ 'ਚ। ਬਿਲਕੁਲ ਜੀ, ਅਜੂਸਟ ਹੋ ਗਏ ਆ ਆਪਣੀਆਂ ਪੈਨਸ਼ਨਾਂ ਲੈਣ ਲਈ, ਤਾਂ ਮੁਸ਼ਕਲ ਤੇ ਆਊਗੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੇ 'ਚ ਗੱਲ ਕਰੀਏ ਤਾਂ ਉਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਲੱਭਣਾ ਸ਼ੁਰੂ ਕੀਤਾ, ਪਰ ਉਸ ਦੇ ਵਿੱਚ ਲੱਗਦਾ ਰੇੜਕਾ ਹੈ ਕੋਈ। ਰੇੜਕਾ ਜਿਹੜਾ ਜੀ ਪੈ ਰਿਹਾ, ਐਕਚੁਅਲੀ ਇਹ ਕਿਹਾ ਗਿਆ ਸੀਗਾ ਜਿਹੜੀ ਮੀਟਿੰਗ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸਰਬਜੀਤ ਕੌਰ ਮਾਣੂਕੇ ਜਿਹੜੇ ਆ ਜੀ ਉਹਨਾਂ ਨੂੰ ਹੀ ਅਜੇ ਵਿਰੋਧੀ ਧਿਰ ਦੇ ਨੇਤਾ ਦਾ ਚਾਰਜ ਜਿਹੜਾ ਜੀ ਉਹ ਦੇ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਉਹੀ ਜਿਹੜਾ ਜੀ ਉਹ ਰਹਿਣਗੇ। ਪਰ ਦੁਬਾਰਾ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਹੋਈਆਂ, ਜਿਹੜੀ ਕੱਲ ਇੱਕ ਪ੍ਰੈਸ ਕਾਨਫਰੰਸ ਰਾਣਾ ਰਣਜੀਤ ਸਿੰਘ ਆ ਜੀ ਉਹਨੇ ਕੀਤੀ ਸੀ, ਉਦੋਂ ਪਹਿਲਾਂ ਜਿਹੜੀ ਇੱਕ ਪ੍ਰੈਸ ਰਿਲੀਜ਼ ਕੀਤੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਜਿਹੜੇ ਪੱਤਰਕਾਰਾਂ ਸਾਰਿਆਂ ਨੂੰ ਆਈ ਹੈ ਜੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੇਰੇ ਖਿਲਾਫ ਰਾਣਾ ਗੁਰਜੀਤ ਸਿੰਘ ਹੋਰੀ ਸਾਜ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ। ਉਹ ਇਸ ਕਰਕੇ ਸਾਜ਼ਿਸ਼ ਕਰ ਰਹੇ ਆ, ਉਹ ਕਹਿੰਦੇ ਕਿ ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਰੋਕਿਆ ਜਾਵੇ। ਉਹਨਾਂ ਨੇ ਕਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਹੋ ਰਹੀ ਹੈ। ਭਾਵ ਕਿ ਜਿਹੜਾ ਜ਼ੋਰ ਹੈ ਜੀ ਉਹ ਲੱਗ ਰਿਹਾ। 3 ਜਾਣੇ ਬਹੁਤਾ ਜਿਹੜੇ ਜੀ ਇਸ ਵੇਲੇ ਹਾਲਾਂਕਿ ਇਹਦੇ ਵਿੱਚ ਨੇ ਜੀ ਦੌੜ ਦੇ, ਸੁਖਪਾਲ ਸਿੰਘ ਖਹਿਰਾ, ਕਮਰ ਸੰਧੂ ਹੁਰੀ ਤੇ ਅਮਨ ਅਰੋੜਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਪ੍ਰੋਫੈਸਰ ਬਲਜਿੰਦਰ ਕੌਰ ਵੀ ਇਸ ਜਿਹੜੀ ਹੈ ਜੀ ਲਾਈਨ ਦੇ ਵਿੱਚ ਹੈ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਜਿਹੜਾ ਜੀ ਉਹ ਵੀ ਇਸ ਦੌੜ ਦੇ ਵਿੱਚ ਹੈ। ਕੱਲ ਇੱਕ ਮੀਟਿੰਗ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਰੱਖੀ ਗਈ ਸੀਗੀ। ਰਫੜ ਪਹਿਲਾਂ ਜਿਹੜਾ ਜੀ ਉਹ ਪੈ ਗਿਆ ਔਰ ਇਹ ਮੀਟਿੰਗ ਜਿਹੜੀ ਆ ਜੀ ਉਹ ਰੱਦ ਕਰ ਦਿੱਤੀ ਗਈ। ਬਹੁਤੇ ਜਿਹੜੇ ਵਿਧਾਇਕ ਸੀਗੇ ਉਹਨਾਂ ਨੂੰ ਜਿਹੜਾ ਜੀ ਇਹ ਨਹੀਂ ਪਤਾ ਲੱਗਿਆ ਕਿ ਇਹ ਮੀਟਿੰਗ ਜਿਹੜੀ ਆ ਉਹ ਰੱਦ ਹੋ ਗਈ ਆ, ਤੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਵਿਧਾਇਕ ਸੀਗੇ ਉਹ ਦਿੱਲੀ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਮੀਟਿੰਗ ਹੋਣੀ ਸੀਗੀ ਉਹਨੂੰ ਕੁਝ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ, ਤੇ ਉਹ ਵਾਪਸ ਜਿਹੜਾ ਜੀ ਫਿਰ ਪੰਜਾਬ ਆਏ। ਕੁਝ ਵਿਧਾਇਕ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਪਾਰਟੀ ਨੇ ਚੋਣਾਂ ਤੋਂ ਬਾਅਦ ਇਹ ਕਿਹਾ ਸੀਗਾ ਕਿ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਿੱਲੀ ਦਾ ਬਹੁਤਾ ਦਖਲ ਨਹੀਂ ਹੋਊਗਾ, ਤੇ ਇਹ ਬਾਰ-ਬਾਰ ਮੀਟਿੰਗ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਕਿਉਂ ਸੱਦੀ ਜਾ ਰਹੀ ਹੈ। ਇਹ ਮੀਟਿੰਗ ਪੰਜਾਬ ਦੇ ਵਿੱਚ ਹੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਹੁਣ ਇਹ ਪਤਾ ਲੱਗ ਰਿਹਾ ਜੀ ਕਿ ਅਗਲੀ ਜਿਹੜੀ ਮੀਟਿੰਗ ਆ ਉਹ 17 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਸੱਦੀ ਗਈ ਆ। ਇਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਨੈਸ਼ਨਲ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਹੋਰੀ ਸ਼ਾਮਲ ਹੋਣਗੇ ਚੰਡੀਗੜ੍ਹ ਦੇ ਵਿੱਚ ਆ ਕੇ। ਦਿੱਲੀ ਦੇ ਵਿੱਚ ਇਹ ਜਿਹੜੀ ਮੀਟਿੰਗ ਆ ਉਹ ਨਹੀਂ ਕੀਤੀ ਜਾਊਗੀ ਕਿ 17 ਤਰੀਕ ਨੂੰ ਜਿਹੜਾ ਜੀ ਉਹ ਆਗੂ ਚੁਣ ਲਿਆ ਜਾਊਗਾ। ਉਦੋਂ ਤੱਕ ਜਿਹੜੀਆਂ ਜੀ ਤਿਗੜਮਬਾਜ਼ੀਆਂ ਉਹ ਕਿੰਨੀਆਂ ਰਹਿਣਗੀਆਂ ਜੀ, ਇਹ ਆਉਂਦੇ ਦਿਨਾਂ ਦੇ ਦੌਰਾਨ ਹੀ ਜਿਹੜਾ ਪਤਾ ਲੱਗੂਗਾ। ਇੰਨਾ ਜ਼ਰੂਰ ਹੈ ਜੀ ਕਿ ਲੱਤ ਖਿੱਚੀ ਜਾਂ ਜਿਹੜੀ ਜ਼ੋਰ ਅਜ਼ਮਾਇਸ਼ ਹੈ ਜੀ ਉਹ ਪੂਰੀ ਹੋ ਰਹੀ ਹੈ ਇਸ ਵੇਲੇ, ਪੂਰੀ ਗਰਮੀ ਅੱਛੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨੌਕਰੀਆਂ ਦੇਣ ਦੀ। ਬਠਿੰਡੇ ਦਾ ਇੱਕ ਸ਼ਰਾਬ ਵਪਾਰੀ ਨੌਕਰੀਆਂ ਵੰਡ ਰਿਹਾ। ਵੈਸੇ ਲੱਗਦਾ ਨਹੀਂ ਜੀ ਕਿ ਇਹ ਘਰ ਘਰ ਨੌਕਰੀ ਦਾ ਜਿਹੜਾ ਜੀ ਉਹ ਪਾਰਟ ਹੈ। ਇਹ ਸ਼ਾਇਦ ਉਹ ਆਪਣੇ ਤੌਰ ਦੇ ਉੱਤੇ ਜਿਹੜੀ
ਸ਼ਰਾਬ ਦੀ ਹੁੰਦੀ ਸਮਗਲਿੰਗ ਹੈ ਉਹਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਕਹਿ ਰਿਹਾ। ਦੀਪ ਮਲਹੋਤਰਾ ਜਿਹੜਾ ਕਿ ਵੈਸੇ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਜੀ, ਮਾਲਵੇ ਦਾ ਸਭ ਤੋਂ ਵੱਡਾ ਸ਼ਰਾਬ ਦਾ ਵਪਾਰੀ ਆ ਉਹ, ਜਦੋਂ ਠੇਕੇ ਨਹੀਂ ਸੀ ਚੜੇ ਐਤਕੀ ਜਿਹੜੇ ਸ਼ਰਾਬ ਦੇ ਇਹ ਕਾਰੋਬਾਰੀ ਨੇ ਦੀਪ ਮਲਹੋਤਰਾ ਹੋਰੀ, ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਸੱਦ ਕੇ ਇਹ ਕਿਹਾ ਸੀਗਾ ਕਿ ਉਹ ਇੱਥੇ ਠੇਕੇ ਜਿਹੜੇ ਆ ਜੀ ਬਠਿੰਡਾ ਦੇ ਵਿੱਚ ਲੈਣ, ਔਰ ਇਹ ਠੇਕੇ ਫਿਰ ਦੀਪ ਮਲਹੋਤਰਾ ਨੂੰ ਦੇ ਦਿੱਤੇ ਜਿਹੜਾ ਜੀ ਉਹ ਗਏ ਸੀਗੇ। ਦੀਪ ਮਲਹੋਤਰਾ ਕਹਿੰਦਾ ਕਿ ਉਹਦੇ ਸ਼ਰਾਬ ਦੇ ਕਾਰੋਬਾਰ ਨੂੰ ਜਿਹੜਾ ਜੀ ਉਹ ਨੁਕਸਾਨ ਪਹੁੰਚਾਉਣ ਦੇ ਵਾਸਤੇ ਪਹਿਲਾਂ ਵੀ ਯਤਨ ਜਿਹੜੇ ਹੁੰਦੇ ਰਹੇ ਆ, ਹੁਣ ਫੇਰ ਜਿਹੜਾ ਜੀ ਉਹ ਯਤਨ ਹੋ ਰਹੇ ਆ। ਉਹ ਕਹਿੰਦਾ ਕਿ ਹਰਿਆਣੇ ਤੋਂ ਜਿਹੜੀ ਸ਼ਰਾਬ, ਹਰਿਆਣੇ 'ਚ ਸ਼ਰਾਬ ਸਸਤੀ ਆ, ਪੰਜਾਬ 'ਚ ਮਹਿੰਗੀ ਆ, ਉੱਥੋਂ ਲਿਆ ਕੇ ਜਿਹੜੀ ਸ਼ਰਾਬ ਹੈ ਇਹ ਵੇਚੀ ਜਾ ਰਹੀ ਆ ਬਠਿੰਡੇ ਦੇ ਵਿੱਚ, ਜਿਹੜਾ ਕਿ ਉਹਦੇ ਕਾਰੋਬਾਰ ਦਾ ਲੱਕ ਤੋੜ ਰਹੀ ਹੈ। ਉਹ ਕਹਿੰਦਾ ਕਿ ਮੈਂ ਪਿਛਲੇ ਦਿਨੀ ਜਿਹੜੀ ਮੀਟਿੰਗ ਵੀ ਕੀਤੀ ਸੀਗੀ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਵੀ, ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਕਿਸੇ ਦੀ ਜਿਹੜੀ ਹੈ ਜੀ ਦਖਲ ਅੰਦਾਜ਼ੀ ਨਹੀਂ ਚਾਹੀਦੀ, ਭਾਵ ਕਿ ਬਾਹਰੋਂ ਕੋਈ ਸਮਗਲਿੰਗ ਨਾ ਹੋਵੇ, ਉਹਨੂੰ ਸਖਤੀ ਦੇ ਨਾਲ ਰੋਕਿਆ ਜਾਵੇ। ਪਰ ਇਹ ਸਮਗਲਿੰਗ ਜਿਹੜੀ ਹੈ ਜੀ ਉਹ ਰੁਕ ਨਹੀਂ ਰਹੀ। ਉਹਨੇ ਪਹਿਲਾਂ ਤਾਂ ਇਹ ਐਲਾਨ ਕੀਤਾ ਹੋਇਆ ਸੀਗਾ ਕਿ ਜਿਹੜਾ ਬੰਦਾ ਹਰਿਆਣੇ ਦੇ ਵਿੱਚੋਂ ਆਉਂਦੀ ਸ਼ਰਾਬ ਜਿਹੜੀ ਫੜਵਾਊਗਾ, ਕੋਈ ਵੀ ਇੱਕ ਕੇਸ, ਉਹਨੂੰ 10,000 ਰੁਪਈਆ ਇਨਾਮ ਜਿਹੜਾ ਉਹ ਦਿੱਤਾ ਜਾਊਗਾ। ਪਰ ਇਹ ਸਮਗਲਿੰਗ ਜਿਹੜੀ ਉਹ ਰੁਕੀ ਨਹੀਂ। ਹੁਣ ਉਹਨੇ ਇਹ ਕਿਹਾ ਜੀ ਕਿ ਜਿਹੜਾ ਵੀ ਬੰਦਾ ਇਹ ਫੜਾਊਗਾ ਸ਼ਰਾਬ, ਉਹਨੂੰ ਨੌਕਰੀ ਦੇਊਗਾ, ਉਹ ਆਪਣੇ ਜਿਹੜਾ ਉਹਦਾ ਬਿਜ਼ਨਸ ਹੈ ਸ਼ਰਾਬ ਦਾ ਬਿਨਾਂ ਸ਼ੱਕ ਉਹਦੇ ਵਿੱਚ। ਔਰ ਇਹ ਵੀ ਕਿਹਾ ਕਿ ਜੇ ਇੱਕ ਤੋਂ ਵੱਧ ਕੋਈ ਕੇਸ ਫੜਾਉਂਦਾ ਤੇ ਨੌਕਰੀ ਦੇ ਨਾਲ ਉਹਨੂੰ ਜਿਹੜਾ ਜੀ ਬਾਕੀ ਇਨਸੈਂਟਿਵ ਜਿਹੜੇ ਜੀ ਉਹ ਦਿੱਤੇ ਜਾਣਗੇ। ਔਰ ਇਸ ਨੌਕਰੀ ਦੇ ਵਿੱਚ ਉਹਨੇ ਕਿਹਾ ਕਿ ਉਮਰ ਦੀ ਵੀ ਕੋਈ ਹੱਦ ਨਹੀਂ ਗੀ ਤੇ ਐਜੂਕੇਸ਼ਨ ਦੀ ਵੀ ਜਿਹੜੀ ਆ ਉਹ ਜ਼ਰੂਰਤ ਨਹੀਂ ਗੀ। ਜਿਹੜੇ ਸ਼ਰਾਬ ਦੇ ਠੇਕੇਦਾਰਾਂ ਨੇ ਕਰਿੰਦੇ ਵਗੈਰਾ ਰੱਖੇ ਹੋਏ ਆ, ਜਿਹੜੀਆਂ ਗੱਡੀਆਂ ਦੇ ਉੱਤੇ ਉਹ ਡਾਂਗਾ ਡੂੰਗਾ ਲੈ ਕੇ ਦੰਦਨੋਂ ਜਿਹੜਾ ਜੀ ਉਹ ਫਿਰਦੇ ਆ, ਉਹ ਬੜੀ ਕੁੱਟਮਾਰ ਜਿਹੜੀ ਕਰਦੇ ਆ ਜਿਹੜੇ ਲੋਕ ਸ਼ਰਾਬ ਦਾ ਧੰਦਾ ਨਜਾਇਜ਼ ਤੌਰ ਦੇ ਉੱਤੇ ਕਰਦੇ ਆ, ਕਿਉਂਕਿ ਉਹ ਆਪਣੇ ਆਪ ਨੂੰ ਇਹ ਸਮਝਦੇ ਆ ਜੀ ਕਿ ਉਹੀ ਜਿਹੜਾ ਜੀ ਉਹ ਪੁਲਿਸ ਨੇ। ਤੇ ਜਦੋਂ ਹੁਣ ਇਹ ਐਲਾਨ ਜਿਹੜਾ ਜੀ ਦੀਪ ਮਲਹੋਤਰਾ ਦੇ ਵੱਲੋਂ ਕੀਤਾ ਗਿਆ, ਇਹ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਧਿਆਨ ਦੀ ਮੰਗ ਕਰਦਾ। ਇੱਕ ਤਾਂ ਇਹ ਕਿ ਕੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੇ ਉੱਤੋਂ ਇਤਬਾਰ ਜਿਹੜਾ ਜੀ ਉਹ ਦੀਪ ਮਲਹੋਤਰਾ ਦਾ ਉੱਠ ਗਿਆ। ਉਹਨੂੰ ਲੱਗਦਾ ਕਿ ਜਿਹੜੀ ਸ਼ਰਾਬ ਹੈ, ਨਜਾਇਜ਼ ਸ਼ਰਾਬ ਆਉਂਦੀ ਆ, ਉਹ ਨਹੀਂ ਫੜੀ ਜਾ ਰਹੀ ਪੁਲਿਸ ਦੇ ਵੱਲੋਂ, ਇਸ ਕਰਕੇ ਉਹਨੂੰ ਜਿਹੜਾ ਜੀ ਇਹ ਐਲਾਨ ਕਰਨਾ ਪਿਆ। ਦੂਸਰਾ ਇਹ ਕਿ ਇਹਦੇ ਨਾਲ ਜਿਹੜੀਆਂ ਲੜਾਈਆਂ ਝਗੜੇ ਹੁੰਦੇ ਨੇ, ਜਿਹੜੇ ਖਾਸ ਤੌਰ ਦੇ ਉੱਤੇ ਇਹ ਫੰਡ ਫੜਾਉਣ ਵਾਲੇ ਨੇ, ਉਹਨਾਂ ਦੇ ਉਹ ਲੜਾਈਆਂ ਝਗੜੇ ਜਿਹੜੇ ਆ ਜੀ ਉਹ ਵਧਣ ਦੇ ਚਾਂਸਸ ਹੋਰ ਜ਼ਿਆਦਾ ਬਣ ਜਾਣਗੇ ਇਸ ਏਰੀਏ ਦੇ ਵਿੱਚ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਜਿਹੜੀਆਂ ਨੌਕਰੀਆਂ ਨੇ ਇਹਨਾਂ ਨੂੰ ਘਰ ਘਰ ਨੌਕਰੀ ਦੇ ਨਾਲ ਨਾ ਜੋੜਿਆ ਜਾਵੇ, ਇਹ ਉਹਦਾ ਪਾਰਟ ਨਹੀਂ ਲੱਗਦਾ ਜੀ। ਬਿਲਕੁਲ ਜੀ, ਇਹ ਤਾਂ ਬਿਲਕੁਲ ਆਪੋਜੀਸ਼ਨ ਵੱਲੋਂ ਹੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ। ਉਸਨੇ ਪੰਜਾਬ ਦੇ ਵਿੱਚ ਰੁੱਖ ਵੱਢਣ ਤੇ ਪਾਬੰਦੀ ਲਾਈ। ਬੜੀ ਦੇਰ ਦੇ ਨਾਲ ਐਕਚੁਅਲੀ ਇਹ ਜਿਹੜਾ ਜੀ ਫੈਸਲਾ ਲਿਆ ਗਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ NGT ਆ, ਉਹਨੇ ਪੰਜਾਬ ਦੇ ਵਿੱਚ ਰੁੱਖਾਂ ਦੇ ਵੱਢਣ ਦੇ ਉੱਤੇ ਮੁਕੰਮਲ ਰੂਪ ਦੇ ਵਿੱਚ ਜਿਹੜੀ ਆ ਜੀ ਉਹ ਪਾਬੰਦੀ ਲਾਤੀ ਹੈ। ਟ੍ਰਿਬਿਊਨਲ ਨੇ ਅਗਲੀ ਸੁਣਵਾਈ ਤੱਕ ਪੰਜਾਬ ਸਰਕਾਰ ਨੂੰ ਕਿਸੇ ਵੀ ਕਾਰਨ ਰੁੱਖ ਨਾ ਵੱਢਣ ਦੇ ਜਿਹੜੇ ਆ ਜੀ ਆਦੇਸ਼ ਦਿੱਤੇ ਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਤੋਂ ਹੁਣ ਤੱਕ ਵੱਢੇ ਰੁੱਖਾਂ ਤੇ ਨਵੇਂ ਲਾਏ ਰੁੱਖਾਂ ਲਈ ਕੀਤੀ ਕਾਰਵਾਈ ਬਾਰੇ ਰਿਕਾਰਡ 9 ਅਗਸਤ ਤੱਕ ਪੇਸ਼ ਕਰਨ ਦੇ ਵਾਸਤੇ ਕਿਹਾ। NGT ਦੇ ਕੋਲੇ ਸ਼ਿਕਾਇਤ ਦਰਜ ਕਰਾਉਣ ਵਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਜਿਹੜੇ ਨੇ ਜੀ, ਉਹਨਾਂ ਨੇ ਇਹ ਕਿਹਾ ਜੀ ਕਿ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ NGT ਦੇ ਵੱਲੋਂ 19 ਮਈ 16 ਨੂੰ ਪੰਜਾਬ ਦੇ ਵਿੱਚ ਰੁੱਖਾਂ ਦੀ ਕਟਾਈ ਦੇ ਉੱਤੇ ਮੁਕੰਮਲ ਪਾਬੰਦੀ ਲਾਈ ਗਈ ਸੀ ਤੇ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਸਟੇ ਆਰਡਰ ਮਿਲ ਗਿਆ ਸੀ, ਜਿਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਰੁੱਖਾਂ ਨੂੰ ਫੇਰ ਵੱਢਣ ਦਾ ਕੰਮ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਔਰ ਇਹਦੀ ਸੁਣਵਾਈ ਜਿਹੜੀ ਲਗਾਤਾਰ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਚੱਲ ਰਹੀ ਸੀਗੀ। ਟ੍ਰਿਬਿਊਨਲ ਨੇ ਹੁਣ ਨਵੇਂ ਜਿਹੜੇ ਜਾਰੀ ਕੀਤੇ ਨਿਰਦੇਸ਼ ਨੇ ਉਹਦੇ ਵਿੱਚ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ 22 ਅਪ੍ਰੈਲ 17 ਨੂੰ ਰੁੱਖਾਂ ਦੀ ਕਟਾਈ ਤੋਂ ਸਟੇ ਆਰਡਰ ਖਤਮ ਕਰ ਦਿੱਤਾ ਗਿਆ, ਜਿਹਦੇ ਕਰਕੇ 19 ਮਈ ਨੂੰ ਨਵੇਂ ਨਿਰਦੇਸ਼ ਜਿਹੜੇ ਆ ਜੀ ਉਹ ਫੇਰ ਤੋਂ ਲਾਗੂ ਜਿਹੜਾ ਹੋ ਗਏ ਆ, ਭਾਵ ਕਿ ਪੰਜਾਬ ਦੇ ਵਿੱਚ ਕੋਈ ਰੁੱਖ ਜਿਹੜਾ ਉਹ ਕੱਟਿਆ ਨਹੀਂ ਜਾ ਸਕਦਾ। ਜਾਂ ਨਵੇਂ ਰੁੱਖ ਕਿੰਨੇ ਲੱਗੇ ਨੇ, ਇਹ ਜਵਾਬ ਜਿਹੜਾ ਜੀ ਉਹ ਪੰਜਾਬ ਦੀ ਸਰਕਾਰ ਨੂੰ ਦੇਣਾ ਪੈਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਿਹੜਾ ਜੀ ਉਹ ਸਾਹਮਣੇ ਜਾ ਕੇ। ਵੱਖ-ਵੱਖ ਜਿਹੜੇ ਬਣੇ ਹਾਈਵੇ ਉਹ ਬਠਿੰਡਾ, ਜ਼ੀਰਕਪੁਰ, ਇੱਥੇ ਲੁਧਿਆਣਾ, ਫਿਰੋਜ਼ਪੁਰ,
ਜਾਂ ਬਠਿੰਡਾ ਅੰਮ੍ਰਿਤਸਰ, ਇਹ ਵੱਡੇ ਹਾਈਵੇ ਜਿਹੜੇ ਪਿਛਲੇ ਸਾਲਾਂ ਦੇ ਦੌਰਾਨ ਬਣੇ ਨੇ, ਇਹਨਾਂ ਹਾਈਵੇਜ਼ ਦੇ ਉੱਤੇ ਕਿਸੇ ਟਾਈਮ ਗ੍ਰੀਨਰੀ ਦੀ ਜਿਹੜੀ ਹੈ ਜੀ ਉਹ ਭਰਮਾਰ ਹੁੰਦੀ ਸੀਗੀ। ਸਾਰੇ ਰੁੱਖ ਜਿਹੜੇ ਆ ਜੀ ਉਹ ਵੱਢ ਦਿੱਤੇ ਗਏ ਆ। 33% ਦੇ ਕਰੀਬ ਜਿਹੜਾ ਜੀ ਉਹ ਚਾਹੀਦਾ ਜੰਗਲਾਤ, ਤੇ ਪੰਜਾਬ ਦੇ ਕੋਲੇ 6% ਦੇ ਕਰੀਬ ਸਾਰਾ ਰਹਿ ਗਿਆ ਜੀ। ਜੀ, ਵੈਸੇ ਫੈਸਲਾ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ ਕਿਹਾ, ਪਰ ਦੇਰ ਨਾਲ ਆਇਆ ਹੈ। ਤੇ ਅੱਗੇ ਆਪਾਂ ਸ਼ਸ਼ੀ ਕਲਾ ਦੀ ਜੇ ਗੱਲ ਕਰੀਏ, ਜੇਲ੍ਹ ਦੇ ਵਿੱਚ ਵੱਡੀ ਦੇ ਕੇ ਵਿਸ਼ੇਸ਼ ਸਹੂਲਤਾਂ ਲੈਂਦੀ ਰਹੀ। ਐਕਚੁਅਲੀ ਇਹ ਜਿਹੜਾ ਮਾਮਲਾ ਹੈ ਜੀ, ਇੱਕ ਚਿੱਠੀ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਉਹ ਆਇਆ ਕਿ ਕਰਨਾਟਕਾ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਦੋਸ਼ ਲਾਇਆ ਜੀ ਕਿ ਇਹ ਜਿਹੜੇ ਜੇਲ੍ਹ ਦੇ ਵਿੱਚ ਬੰਦ ਅੰਨਾ DMK ਦੀ ਮੁਖੀ ਸ਼ਸ਼ੀ ਕਲਾ ਨੂੰ ਜੇਲ੍ਹ ਦੇ ਵਿੱਚ ਵਿਸ਼ੇਸ਼ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। DIG ਜੇਲ੍ਹਾਂ ਡੀ ਰੂਪਾ ਨੇ DGP ਜੇਲ੍ਹਾਂ HS ਸਤਿਆ ਨਾਰਾਇਣ ਰਾਓ ਨੂੰ ਜਿਹੜੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਸ਼ਸ਼ੀ ਕਲਾ ਨੂੰ ਜੇਲ੍ਹ ਦੇ ਵਿੱਚ ਵੱਖਰੀ ਰਸੋਈ ਤੱਕ ਮੁਹੱਈਆ ਜਿਹੜੀ ਆ ਉਹ ਕਰਵਾਈ ਗਈ ਆ। ਔਰ ਚਰਚਾ ਇਹ ਵੀ ਆ ਕਿ ਇਹਦੇ ਵਾਸਤੇ ਜੇਲ੍ਹ ਅਧਿਕਾਰੀਆਂ ਨੇ 2 ਕਰੋੜ ਰੁਪਏ ਦੀ ਵੱਡੀ ਜਿਹੜੀ ਆ ਉਹ ਖਾਧੀ ਆ। ਦੂਜੇ ਪਾਸੇ ਜਿਹੜੇ ਜੇਲ੍ਹ ਅਧਿਕਾਰੀ ਰਾਓ ਆ ਜੀ, ਉਹਨੇ ਇਹਨੂੰ ਬੇਬੁਨਿਆਦ ਜਿਹੜਾ ਜੀ ਦੱਸਿਆ ਔਰ ਮਾਮਲਾ ਮੀਡੀਆ ਵਿੱਚ ਲਿਜਾਣ ਦੇ ਵਾਸਤੇ ਜਿਹੜੀ ਰੂਪਾ ਹੈ ਉਹਨੂੰ ਨੋਟਿਸ ਜਾਰੀ ਕਰ ਦਿੱਤਾ। 10 ਜੁਲਾਈ ਨੂੰ ਜੇਲ੍ਹ ਦਾ ਦੌਰਾ ਕਰਨ ਪਿੱਛੋਂ ਆਪਣੀ 4 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਇਹ ਬੀਬੀ ਰੂਪਾ ਨੇ ਜਿਹੜਾ ਲਿਖਿਆ ਹੈ ਕਿ ਜੇਲ੍ਹ ਦੇ ਵਿੱਚ ਸ਼ਸ਼ੀ ਕਲਾ ਲਈ ਰਸੋਈ ਦਾ ਪ੍ਰਬੰਧ ਕੀਤਾ ਜਾਣਾ ਨਿਯਮਾਂ ਦੀ ਉਲੰਘਣਾ ਹੈ। ਉਹਨੇ ਕਿਹਾ ਕਿ ਅਫਵਾਹਾਂ ਨੇ ਕਿ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲਿਆਂਦੇ ਜਾਣ ਦੇ ਬਾਵਜੂਦ ਰਸੋਈ ਬੰਦ ਨਹੀਂ ਹੋਈ। ਇਹ ਵੀ ਚਰਚਾ ਹੈ ਕਿ ਇਹਦੇ ਲਈ 2 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਆ ਜੀ ਉਹ ਦਿੱਤੀ ਗਈ ਆ। ਦੋਸ਼ ਤੁਹਾਡੇ ਖਿਲਾਫ ਨੇ, ਇਸ ਲਈ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾਵੇ। ਰਿਪੋਰਟ ਦੇ ਵਿੱਚ ਅਸ਼ਟਾਮ ਘਪਲੇ ਦੇ ਸਰਗਣੇ ਅਬਦੁਲ ਕਰੀਮ ਤੇਲਗੀ ਨੂੰ ਵੀ ਵਿਸ਼ੇਸ਼ ਸਹੂਲਤਾਂ ਜਿਹੜੀ ਮਿਲਣ ਦੀ ਗੱਲ ਜਿਹੜੀ ਆਖੀ ਗਈ ਆ। ਦੂਜੇ ਪਾਸੇ ਇਹਦੇ ਵਿੱਚ ਘਿਰੇ ਰਾਓ ਨੇ ਇਹਨਾਂ ਨੂੰ ਖਾਰਜ ਕੀਤਾ ਔਰ ਇਹ ਕਿਹਾ ਕਿ ਇਹ ਝੂਠਾ, ਬੇਬੁਨਿਆਦ ਤੇ ਖਿਆਲੀ ਹੈ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਜੂਨੀਅਰ ਅਧਿਕਾਰੀ ਹੈ ਇਹਦੇ ਖਿਲਾਫ ਉਹ ਕਾਰਵਾਈ ਕਰਨਗੇ। ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਕਿਸੇ ਨੂੰ ਕੋਈ ਵਿਸ਼ੇਸ਼ ਰਿਆਇਤ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾ ਰਹੀ। ਇਹ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਕਰਨਾਟਕਾ ਦੇ ਮੁੱਖ ਮੰਤਰੀ ਜਿਹੜੇ ਨੇ ਸਿੱਧਾਰਮਈਆ ਨੇ ਅੰਨਾ DMK ਦੀ ਮੁਖੀ ਜਿਹੜੀ ਸ਼ਸ਼ੀ ਕਲਾ, ਉਹਨੇ ਵਿਸ਼ੇਸ਼ ਸਹੂਲਤਾਂ ਦੇਣ ਦੇ ਮਾਮਲੇ ਦੇ ਉੱਤੇ ਉੱਚ ਪੱਧਰੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਕੀਤੇ ਨੇ। ਉਹਨਾਂ ਨੇ ਟਵੀਟ ਕਰਕੇ ਕਿਹਾ ਜੀ ਕਿ ਅਸੀਂ ਇਹਦਾ ਸਖਤ ਨੋਟਿਸ ਜਿਹੜਾ ਉਹ ਲੈ ਰਹੇ ਹਾਂ। ਜੇਲ੍ਹਾਂ ਦੇ ਵਿੱਚ VIP ਟ੍ਰੀਟਮੈਂਟ ਜਿਹੜੀਆਂ ਜੀ ਉਹ ਕਿਵੇਂ ਮਿਲਦੀਆਂ ਨੇ, ਇਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਤਾਂ ਜਿਹੜਾ ਉਹ ਬਣਦੀਆਂ ਰਹੀਆਂ। ਬਿਲਕੁਲ ਜੀ, ਪਿੱਛੇ ਜਗੀਰ ਕੌਰ ਵੇਲੇ ਵੀ ਆਪਾਂ ਸੁਣਦੇ ਰਹੇ ਹਾਂ ਕਿਸ ਤਰ੍ਹਾਂ ਹੈਗੀਆਂ। ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਲੋਕ ਹੈਗੇ ਪੰਜਾਬ ਦੇ ਵਿੱਚ ਵੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।